ਹਰਜੀਤ ਸਿੰਘ ਜੀ, ਇੱਕ ਜਿਹੜੀ ਆਪਾਂ ਅਗਲੀ ਖਬਰ ਕਰਦੇ ਹਾਂ। ਕੁਝ ਦਿਨ ਪਹਿਲਾਂ ਕੈਲੀਫੋਰਨੀਆ ਦੇ ਸਮੂਹ ਗੁਰਦੁਆਰਾ ਸਾਹਿਬ ਦੇ ਵੱਲੋਂ ਜਿਹੜੇ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਕਮੇਟੀ ਵੱਲੋਂ ਜਿਹੜੇ HAF ਦੇ ਉੱਤੇ, ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ ਸੀ, ਉਸ ਦੇ ਉਪਰਾਲੇ ਦੀ ਕਹਿੰਦੇ ਵੀ ਇੱਕ ਜ਼ੂਮ ਮੀਟਿੰਗ ਦੇ ਵਿੱਚ ਸਾਰੇ ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਆ, ਜਿਹੜੇ ਜਿਹੜੇ ਉਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ, ਉਹਨਾਂ ਨੇ ਉਸ ਦੀ ਜਿਹੜੀ ਉਹ ਸ਼ਲਾਘਾ ਕੀਤੀ ਆ। ਯਾਦ ਦਿਵਾਉਂਦੇ ਜਾਈਏ ਵੀ HAF ਦੇ ਦੁਆਰਾ ਗੁਰਦੁਆਰਾ ਸਾਹਿਬ ਫਰੀਮੌਂਟ ਨੂੰ ਨਸ਼ਿਆਂ ਤੇ ਨਜਾਇਜ਼ ਹਥਿਆਰਾਂ ਦਾ ਅੱਡਾ ਜਿਹੜਾ ਉਹ ਦੱਸਿਆ ਗਿਆ ਸੀਗਾ। ਸੋ ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਫਰੀਮੌਂਟ ਨੇ ਕਾਫੀ ਕਮਿਊਨਿਟੀ ਨੇ ਵੀ ਬੜਾ ਪ੍ਰੈਸ਼ਰ ਜਿਹੜਾ ਉਹ ਪਾਇਆ ਸੀਗਾ ਵੀ ਕੀ ਤੁਸੀਂ ਕਰ ਰਹੇ ਆ। ਤੇ ਫਿਰ ਉਹਨਾਂ ਨੇ ਕਈ ਹਫ਼ਤਿਆਂ ਬਾਅਦ, ਕਈ ਮਹੀਨਿਆਂ ਬਾਅਦ ਜਿਹੜਾ ਇੱਕ ਹਿਸਾਬ ਦੇ ਨਾਲ ਦੱਸਿਆ ਜਿਹੜਾ ਉਹ ਗਿਆ ਸੀਗਾ ਵੀ ਇੱਕ ਲੈਕਸ ਪੋਲੀਟਿਕਾ ਕਰਕੇ ਜਿਹੜੀ ਇੱਕ ਹੈਗੀ ਆ ਵਕੀਲਾਂ ਦੀ, ਉਹਨਾਂ ਦੇ ਦੁਆਰਾ ਇੱਕ ਤਫਤੀਸ਼ ਜਿਹੜੀ ਉਹ ਕੀਤੀ ਗਈ, ਕਾਫੀ ਡੀਪ ਇਨਵੈਸਟੀਗੇਸ਼ਨ ਜਿਹੜੀ ਉਹ ਹੋਈ ਤੇ ਉਹਦੇ ਵਿੱਚ ਗੱਲ ਜਿਹੜੀ ਉਹ ਸਾਹਮਣੇ ਲਿਆਂਦੀ ਗਈ ਵੀ HAF ਬੇਸਿਕਲੀ ਜਿਹੜੀ ਫਾਰਾ ਆ ਉਸ ਦੀ ਉਲੰਘਣਾ ਜਿਹੜੀ ਉਹ ਕਰ ਰਹੀ ਆ ਤੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ HAF ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਉਲਟ ਫਾਰਾ ਦੀ ਜਿਹੜੀ ਸ਼ਿਕਾਇਤ ਵੀ ਇਸ ਦੇ ਖਿਲਾਫ ਕੀਤੀ ਜਿਹੜੀ ਉਹ ਗਈ ਹੈਗੀ ਆ। ਸੈਕਰਾਮੈਂਟੋ ਬੀ ਦੇ ਵਿੱਚ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਦੁਆਰਾ ਜਦੋਂ ਇਦਾਂ ਦੇ ਬਿਆਨ ਦਿੱਤਾ ਗਿਆ ਸੀਗਾ, ਉਹ ਉੱਥੇ ਉਸ ਦੀ ਜਿਹੜੀ ਰਿਪੋਰਟਿੰਗ ਆ ਉਹ ਕੀਤੀ ਗਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਅਖਬਾਰਾਂ ਦੇ ਦੁਆਰਾ ਕਈ ਇਨਵੈਸਟੀਗੇਟਿਵ ਰਿਪੋਰਟਾਂ ਦੇ ਵਿੱਚ HAF ਭਾਰਤ ਸਰਕਾਰ ਦਾ ਜਿਹੜਾ ਏਜੰਟ ਹੋਣ ਦਾ ਉਹ ਖੁਲਾਸੇ ਜਿਹੜੀ ਉਹ ਕਰਦੇ ਰਹੇ ਆ। ਪਰ ਇੱਥੇ ਆਪਾਂ ਇਹ ਵੀ ਚੀਜ਼ ਜਿਹੜੀ ਹਰਜੀਤ ਸਿੰਘ ਜੀ ਨਾਲ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਕਈ ਲੋਕ ਇਸ ਚੀਜ਼ ਦੀ ਵੀ ਨਿੰਦਿਆ ਜਿਹੜੀ ਉਹ ਕਰ ਰਹੇ ਆ ਵੀ ਇਹ ਸ਼ਿਕਾਇਤ ਜਿਹੜੀ ਉਹ ਕਿਸ ਹਿਸਾਬ ਦੇ ਨਾਲ ਜਿਹੜੀ HAF ਦੇ ਉਲਟ ਕੀਤੀ ਗਈ ਆ, ਵੀ ਇਹਦੇ ਵਿੱਚੋਂ ਕੁਝ ਕੱਢਣ ਪਾਉਣ ਦੇ ਲਈ ਨਹੀਂ ਹੈਗਾ। HAF ਦੇ ਉੱਤੇ ਮਾਣਹਾਨੀ ਦਾ ਕੇਸ ਜਿਹੜਾ ਉਹ ਪਾਉਣ ਵਾਲੀ ਗੱਲ, ਫਾਰਾ ਦੀ ਜਿਹੜੀ ਸ਼ਿਕਾਇਤ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਕਾਫੀ ਗੁਰੂ ਘਰਾਂ ਨੇ ਇਕੱਠੇ ਹੋ ਕੇ ਹਰਜੋਤ ਸਿੰਘ ਜੀ ਇਸ ਐਕਸ਼ਨ ਦੀ ਸ਼ਲਾਘਾ ਤੇ ਕੀਤੀ ਆ। ਪਰ ਚਲੋ ਠੀਕ ਆ, ਸ਼ਲਾਘਾ ਕਰਤੀ, ਦੈਟਸ ਫਾਈਨ। ਹੁਣ ਇਹ ਆ ਵੀ ਅੱਗੇ ਵੀ ਸਾਨੂੰ ਅਪਡੇਟ ਸਾਰੇ ਜਾਣੇ ਗੁਰਦੁਆਰਾ ਸਾਹਿਬ ਫਰੀਮੌਂਟ ਵੱਲੋਂ ਅਸੀਂ ਉਹਨਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਦੇ ਬਾਰੇ ਦੱਸਿਆ ਜਾਵੇ ਵੀ ਹੋਰ ਅੱਗੇ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਆ, ਕੋਈ ਅਗਲੀ ਤਰੀਕ ਇਹਦੀ ਕਦੋਂ ਹੈਗੀ ਆ, ਜਾਂ ਅਦਾਲਤ ਦੇ ਵਿੱਚ ਜੇ ਕੋਈ ਜ਼ਿਰਾ ਹੋਈ ਆ ਤੇ ਉਸ ਦਾ ਕੀ ਅਪਡੇਟ ਜਿਹੜੀ ਉਹ ਇਸ ਦੇ ਵਿੱਚ ਹੁਣ ਤੱਕ ਆਈ ਆ। ਪਰ ਇਹ ਆ ਵੀ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਦੁਆਰਾ ਇਹ ਜਿਹੜਾ ਇੱਕ ਕਾਰਵਾਈ ਜ਼ਰੂਰ HAF ਦੇ ਉਲਟ ਕੀਤੀ ਗਈ ਸੀ, ਜਦ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਬੇਬੁਨਿਆਦ ਤੇ ਕਹਿ ਲਓ ਵੀ ਨਜਾਇਜ਼ ਹੀ ਜਿਹੜੇ ਇੱਕ ਦੋਸ਼ ਜਿਹੜੇ ਆ, ਕਥਿਤ ਦੋਸ਼ ਆ, ਉਸ ਉੱਤੇ ਲਗਾਏ ਗਏ ਸੀ। ਕਾਫੀ ਵੱਡੀ ਫਰਮ ਹੈਗੀ ਆ ਲੈਕਸ ਪੋਲੀਟਿਕਾ ਕਰਕੇ, ਉਸ ਆਰਗੇਨਾਈਜੇਸ਼ਨ ਦੇ ਨਾਲ ਇਹ ਵਕੀਲਾਂ ਦੀ ਫਰਮ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਹੜੀ ਆ ਇਹ ਲੈਟਰ ਲਿਖਿਆ ਗਿਆ ਸੀ ਪੈਮ ਬੌਂਡੀ ਨੂੰ, ਅਟਾਰਨੀ ਜਨਰਲ ਨੂੰ, ਭਈ ਜੀ ਇਹਨਾਂ ਦੀ ਜਿਹੜਾ ਸਟੇਟਸ ਹੈਗਾ ਆ ਨਾਨ ਪ੍ਰੋਫਿਟ ਵਾਲਾ ਉਹ ਚੱਕਿਆ ਜਾਵੇ, ਕਿਉਂਕਿ ਇਹ ਸਿੱਧੀ ਭਾਰਤੀ ਸਰਕਾਰ ਨਾਲ ਕਨੈਕਟਡ। ਆਪਾਂ ਨੂੰ ਪਤਾ ਹੀ ਆ ਵੀ ਜਦ ਮੋਦੀ ਹੁਣੀ ਟੈਕਸ 'ਚ ਆਉਂਦੇ ਆ, ਕਿਤੇ ਵੀ ਆਉਂਦੇ, ਕੋਈ ਲੀਡਰ ਆਉਂਦਾ ਇੰਡੀਆ ਦਾ, ਉਹਨਾਂ ਦੇ ਆਰਗੇਨਾਈਜ਼ ਕਰਦੇ ਆ ਮੀਟਿੰਗਾਂ, ਸਾਰਾ ਕੁਛ, ਤੇ ਬਿਨਾਂ ਕਿਸੇ ਗੱਲ ਤੋਂ ਜਿਹੜੇ ਆ ਸਿੱਖਾਂ ਦੇ ਅਗੇਂਸਟ ਬਕਵਾਸ ਕਰਦੇ ਰਹਿੰਦੇ ਆ, ਬਦਨਾਮ ਕਰਦੇ ਰਹਿੰਦੇ ਆ ਸਿੱਖਾਂ ਨੂੰ। ਸੋ ਸਾਰਿਆਂ ਨੂੰ ਇਹਦਾ ਇਹ ਨਹੀਂ ਮਤਲਬ ਵੀ ਤੁਸੀਂ ਕ੍ਰਿਟੀਸਾਈਜ਼ ਕਰੋ ਵੀ ਲੈ ਵੀ ਚੱਕ ਕੇ ਆ ਕਰ ਦਿਓ। ਉਹਦੇ ਬਹੁਤ ਟੈਕਨੀਕਲ ਐਂਗਲ ਹੁੰਦੇ ਆ ਵੀ ਤੁਸੀਂ ਜੇ ਮਾਣਹਾਨੀ ਦਾ ਕੇਸ ਕਰ ਵੀ ਦਿੱਤਾ ਤਾਂ ਉਹਦਾ ਕੋਈ ਫਾਇਦਾ ਵੀ ਹੋਊਗਾ ਜਾਂ ਨਹੀਂ, ਕਿਸ ਤਰ੍ਹਾਂ ਕਰਨਾ ਹੈਗਾ ਆ, ਪਹਿਲਾਂ ਉਹਨਾਂ ਦੇ ਸਟੇਟਸ ਦੇ ਦੁਆਲੇ ਜਾਓ, ਉਹ ਤੋਂ ਬਾਅਦ ਕੀ ਕਰਨਾ ਹੈ। ਸੋ ਸਾਥ ਦਿਓ ਜੋ ਵੀ ਜਿਹੜਾ ਆ ਇਹ ਫਾਈਟ ਕਰ ਰਿਹਾ ਹੈਗਾ ਆ। ਇਹ ਮਹਾਰਾਜ ਦਾ ਸ਼ੁਕਰ ਆ ਵੀ ਜੋ ਕੁਝ ਟ੍ਰੇਸੀ 'ਚ ਵਾਪਰਿਆ ਉਹ ਕੋਈ ਇੱਦਾਂ ਦਾ ਨਾਲ ਰਿਲੇਟਡ ਨਹੀਂ ਸੀ, ਨਹੀਂ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗਿਆਂ ਨੇ ਸਭ ਤੋਂ ਪਹਿਲਾਂ ਇਹ ਖਬਰਾਂ ਲਾਉਣੀਆਂ ਸੀਗੀਆਂ। ਤੇ ਹਾਲਾਂਕਿ ਭਾਰਤ ਦਾ ਮੀਡੀਆ ਜਿਹੜਾ ਆ ਉਹ ਤੁਹਾਨੂੰ ਪਤਾ ਹੀ ਆ ਵੀ ਕਿਹੜੇ ਪਾਸੇ ਕਿੱਦਾਂ ਨੂੰ ਉਹ ਜਾਂਦਾ ਰਹਿੰਦਾ ਹੈ। ਜੀ,